ਤੁਸੀਂ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਇਹਨੂੰ ਬਣਾਇਆ ਗਿਆ ਸੀ, ਪਰ ਕੀ ਪਤਾ ਸੀ ਇਹਨੂੰ ਬਣਾਉਣ ਵਾਲਿਆਂ ਨੂੰ ਕਿ ਕਿਵੇਂ ਵੰਡ ਦੀ ਅੱਗ ਭੜਕੇਗੀ ਤੇ ਸਾਨੂੰ ਇਹ ਸਭ ਕੁਝ ਇੱਥੇ ਹੀ ਛੱਡ ਕੇ ਜਾਣਾ ਪਏ। ਮਾਨ ਸਿੰਘ ਸਿੱਖ ਦਾ ਨਾਂ ਹੈਗਾ। ਇੱਥੇ ਰਹਿੰਦੇ ਸੀ, ਉਦੋਂ ਤਿਆਰ ਹੋ ਗਈ ਸੀ ਇਹ। ਅੱਛਾ, ਹਾਂਜੀ, ਹਾਲੇ ਬਣ ਹੀ ਰਹੀ ਸੀ। ਇੱਥੇ ਭੱਠੀ ਬਣੀ ਸੀ ਪਿੰਡ ਦੇ ਨਾਲ, ਇਸ ਹਵੇਲੀ ਦੇ ਪਿੱਛੇ। ਅੱਛਾ, ਆਏ ਕੋ ਤਕਰੀਬਨ 8 ਸਾਲ ਪਹਿਲਾਂ ਸਭ ਟੀਮ ਇੰਡੀਆ ਤੋਂ ਆਏ थे ਮੁੰਡੇ। ਅੱਛਾ, ਉਹ ਵੇਖ ਕੇ ਗਏ ਇੱਥੇ, ਤਸਵੀਰ ਮੂਵੀ ਬਣਾ ਕੇ ਗਏ ਸੀ। ਅਸਲਾਮੁਅਲੈकुम, ਸਤਿ ਸ੍ਰੀ ਅਕਾਲ, ਨਮਸਤੇ ਜੀ। ਸੰਜੇ ਪੰਜਾਬ ਦੇ ਸ਼ੋਅ ਤਾਂਗ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਤਾਂ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਉਹ ਤਹਿਸੀਲ ਪਾਕਪਤਨ ਦਾ ਪਿੰਡ ਕੋਟ ਮਾਨ ਸਿੰਘ। ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਸਿੱਖ ਸਰਦਾਰਾਂ ਦਾ ਹੀ ਪਿੰਡ ਸੀ। ਇੱਥੇ ਇੱਕ ਦੋ ਘਰ ਹੀ ਸੀ ਮੁਸਲਮਾਨਾਂ ਦੇ, ਜਿਹੜੇ ਕਿ ਉਹ ਵੀ ਇੱਥੋਂ ਵੰਡ ਵੇਲੇ ਚਲ ਗਏ ਤੇ ਹੁਣ ਇਹ ਸਾਰਾ ਮਹਾਜਰਾਂ ਦਾ ਪਿੰਡ ਹੈ। ਤੇ ਆਓ ਤੁਹਾਨੂੰ ਵਿਖਾਉਂਦੇ ਆ ਇਹ ਪਿੰਡ, ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਨੇ ਆ, ਵੇਖਦੇ ਆ ਕੀ ਉਹ ਨਿਸ਼ਾਨੀਆਂ ਨੇ, ਕੀ ਉਹ ਚੀਜ਼ਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਇਸ ਪਿੰਡ ਦੀਆਂ ਦਿਖਾ ਸਕਨੇ। ਇਹ ਪਿੰਡ ਪਾਕਪਤਨ ਤੋਂ 20 ਮੀਲ ਦੇ ਪੰਧ ਤੇ ਦੀਪਾਲਪੁਰ ਰੋਡ ਵਾਲੀ ਸਾਈਡ ਤੇ ਹੈ। ਇਸ ਪਿੰਡ ਦੇ ਨਾਲ ਪਿੰਡ ਲੱਗਦੇ ਨੇ ਚੱਕਬੇਦੀ, ਗੁਰੂਚੱਕ, ਅਕਾਲਗੜ੍ਹ, ਬਾਰਾਮਾਸੀ। ਤੇ ਇੱਥੇ ਜ਼ਿਆਦਾ ਜਿੰਨੇ ਵੀ ਲੋਕ ਨੇ ਸਾਰੇ ਮਹਾਜਰ ਹੀ ਨੇ। ਇੱਥੇ ਵੰਡ ਤੋਂ ਪਹਿਲੇ ਇੱਕ ਦੋ ਘਰ ਹੀ ਸੀ ਮੁਸਲਮਾਨਾਂ ਦੇ, ਜਿਹੜੇ ਕਿ ਉਜਾੜੇ ਪੈਣ ਤੋਂ ਬਾਅਦ ਉਹ ਵੀ ਇਸ ਪਿੰਡ ਤੋਂ ਚਲੇ ਗਏ। ਤੇ ਇਸ ਪਿੰਡ ਵਿੱਚ ਕੋਈ ਖਾਸ ਨਿਸ਼ਾਨੀ ਤਾਂ ਨਹੀਂ, ਲੇਕਿਨ ਇਸ ਪਿੰਡ ਜਿਨ੍ਹਾਂ ਦੇ ਇਹ ਪਿੰਡ ਵਸਾਇਆ ਮਾਨ ਸਿੰਘ, ਉਹਨਾਂ ਦੀ ਹਵੇਲੀ ਦੇ ਕੁਝ ਹਿੱਸਾ ਅੱਜ ਵੀ ਮੌਜੂਦ ਹੈ। ਕੁਝ ਟੁੱਟਿਆ ਹੋਇਆ, ਕੁਝ ਠੀਕ ਹੈ। ਆਓ ਤੁਹਾਨੂੰ ਵਿਖਾਉਂਦੇ ਹਾਂ। ਇਹ ਹੈ ਜੀ ਹਵੇਲੀ ਦਾ ਸਾਰਾ ਹਿੱਸਾ ਜਿਹੜਾ ਬਚਿਆ ਹੋਇਆ ਫਰੰਟ ਤੇ ਤੁਸੀਂ ਵੇਖ ਸਕਦੇ ਜੀ। ਇੱਥੇ ਸਾਨੂੰ ਛੱਤਾਂ ਦੇਖੋ ਇੱਥੋਂ ਡਿੱਗੀਆਂ ਹੋਈਆਂ ਨੇ, ਕਿਉਂਕਿ ਕੋਈ ਵੀ ਐਸੀ ਚੀਜ਼ ਜਿੰਦੀ ਕੋਈ ਸਾਂਭ ਸੰਭਾਲ ਕਰਨ ਵਾਲਾ ਨਾ ਹੋਵੇ ਉਹਦਾ ਫਿਰ ਇਹੀ ਹਾਲ ਹੁੰਦਾ ਹੈ। ਲੇਕਿਨ ਜਿਸ ਤਰ੍ਹਾਂ ਤੁਹਾਨੂੰ ਇੱਥੇ ਕਮਰੇ ਤੇ ਬਾਰੀਆਂ ਬਣੀਆਂ ਨਜ਼ਰ ਆਉਂਦੀਆਂ ਨੇ, ਇਸ ਤੋਂ ਇਹ ਲੱਗਦਾ ਹੈ ਕਿ ਇਹ ਵੰਡ ਤੋਂ ਕੁਝ ਹੀ ਅਰਸਾ ਪਹਿਲੇ ਬਣਾਈ ਗਈ ਹੋਣੀ ਹੈ। ਤੇ ਆਓ ਤੁਹਾਨੂੰ ਇਹਦੇ ਅੰਦਰ ਜਿਹੜੇ ਕਮਰੇ ਨੇ ਜਿਹੜੇ ਤੁਹਾਨੂੰ ਦਿਖਾ ਸਕਨੇ ਉਹ ਕਮਰੇ ਦਿਖਾਉਂਦੇ ਆ। ਇਹ ਜੀ ਪਹਿਲਾ ਕਮਰਾ। ਇੱਥੇ ਤੁਸੀਂ ਵੇਖੋ ਅੱਜ ਵੀ ਉਹ ਫੁੱਲ ਬਣੇ ਸਾਨੂੰ ਨਜ਼ਰ ਆਉਂਦੇ ਨੇ, ਜਿਹੜੇ ਉਸ ਟਾਈਮ ਦੇ ਬਣੇ ਸੀ। ਇੱਥੇ ਤੁਹਾਨੂੰ ਦਿਖਾਉਂਦੇ ਆ, ਇੱਥੇ ਇਹ ਦੇਖੋ ਉਹੀ ਰੰਗ ਰੁੰਗ ਭਰੇ ਜਿਵੇਂ ਬੜੇ ਸੋਹਣੇ ਤਰੀਕੇ ਨਾਲ ਵੇਖੋ ਨਾ ਬਣਾਏ ਗਏ ਸੀ, ਬਿਲਕੁਲ ਉਵੇਂ ਆਪਣੀ ਅਸਲ ਹਾਲਤ 'ਚ ਨੇ। ਇਹ ਦੇਖੋ ਇਹ ਛੱਤਾਂ ਵੇਖੋ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਵੇਂ ਅਮਾਨ ਹੀ ਮੌਜੂਦ ਨੇ। ਇੱਥੇ ਸਾਨੂੰ ਵੇਖੋ ਇਹ ਬਾਰੀ ਇੱਕ ਨਜ਼ਰ ਆ ਰਹੀ, ਇਹ ਵੀ ਉਸ ਟਾਈਮ ਦੀ ਬਣੀ ਹੋਈ ਬਾਰੀ ਹੈ। ਇਹਦੀ ਕਦੀ ਮੇਨ ਇੰਟਰਸਟ ਹੋਇਆ ਕਰਦੀ ਸੀ। ਇਹ ਬਾਹਰ ਵਾਲੀ ਸਾਈਡ ਦੀ, ਇਹਦਾ ਮਤਲਬ ਇਹ ਕੋਈ ਬੈਠਣ ਦੀ ਜਗ੍ਹਾ ਮਹਿਮਾਨਾਂ ਵਾਸਤੇ ਖਾਸ। ਇਹ ਦੇਖੋ ਇਹ ਨਾ ਇਹ ਹਵੇਲੀ ਦਾ ਇੱਕ ਹਿੱਸਾ ਹੈ ਜਿਹੜਾ ਇਸਤੇਮਾਲ 'ਚ ਹੈ। ਜਿਵੇਂ ਦਰਵਾਜ਼ਾ ਵੇਖੋ ਤੁਸੀਂ ਇਹ ਵਾਲਾ, ਇੱਥੇ ਇੱਕ ਹੋਰ ਦਰਵਾਜ਼ਾ ਵੀ ਹੈਗਾ। ਇਹ ਅਸਲ ਦਰਵਾਜ਼ੇ ਨੇ ਉਸ ਟਾਈਮ ਦੇ। ਇਹ ਏਰੀਆ ਜਿਹੜਾ ਹੈ ਉਹ ਇਸਤੇਮਾਲ 'ਚ ਹੈ। ਇੱਥੋਂ ਦੀ ਵੀ ਪਰ ਵੇਖੋ ਛੱਤ ਉਤਲੀ ਜਿਹੜੀ ਹੈਗੀ ਹੈ ਉਹ ਬਿਲਕੁਲ ਖ਼ਤਮ ਹੋ ਚੁੱਕੀ ਹੈ। ਤੇ ਹੁਣ ਅਸੀਂ ਤੁਹਾਨੂੰ ਇਹਦੇ ਅੰਦਰ ਵਾਲੀ ਸਾਈਡ ਵਿਖਾਉਂਦੇ ਹਾਂ। ਪਹਿਲੇ ਬਾਹਰੋਂ ਵਿਖਾਇਆ, ਹੁਣ ਅੰਦਰੋਂ ਵਿਖਾਉਂਦੇ ਹਾਂ। ਤੇ ਹਵੇਲੀ ਦਾ ਇਹ ਜਿਹੜਾ ਏਰੀਆ ਤੁਹਾਨੂੰ ਵਿਖਾ ਰਹੇ ਹਾਂ, ਇਹ ਉਹਨਾਂ ਦੀ ਫੈਮਿਲੀ ਦੀ ਰਿਹਾਇਸ਼ ਹੋਇਆ ਕਰਦੀ ਸੀ, ਮਾਨ ਸਿੰਘ ਜੀ ਦੀ। ਤੁਸੀਂ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਇਹਨੂੰ ਬਣਾਇਆ ਗਿਆ ਸੀ, ਪਰ ਕੀ ਪਤਾ ਸੀ ਇਹਨੂੰ ਬਣਾਉਣ ਵਾਲਿਆਂ ਨੂੰ ਕਿ ਕਿਵੇਂ ਵੰਡ ਦੀ ਅੱਗ ਭੜਕੇਗੀ ਤੇ ਸਾਨੂੰ ਇਹ ਸਭ ਕੁਝ ਇੱਥੇ ਹੀ ਛੱਡ ਕੇ ਜਾਣਾ ਪਏਗਾ। अस्सलाम वालेकुम जी। वालेकुम सलाम जी। नाम की भाई आपका? मेरा नाम फरमान है। सही वाला साहब दा जी। मकसूद। ठीक ठीक है। अच्छा भैया जी हवेली ਅਸੀਂ ਦੇਖ ਰਹੇ ਹਾਂ ਇਹ ਕਿੰਦੇ ਨਾਮ ਤੋਂ ਜਾਣੀ ਜਾਂਦੀ ਹੈ? ਕਿੰਨੀ ਸੀ ਭਾਈ ਜਦੋਂ ਇੰਡੀਆ ਤੋਂ ਆਏ ਨੇ? ਹਾਂਜੀ। ਇਹ ਬ੍ਰਿਗੇਡ ਸਦੀਕ ਦੇ ਹਵਾਲੇ ਸੀ ਪਹਿਲਾਂ, ਉਹਦਾ ਭਾਈ ਕੁਰਸੈਦ। ਸਹੀ। ਕੁਰਸੈਦ ਦੇ ਬਾਅਦ ਬ੍ਰਿਗੇਡ ਸਾਹਿਬ ਚਲਾ ਗਿਆ ਪਾਕਪਤਨ, ਕੁਰਸੈਦ ਇੱਥੇ ਹੈਗਾ। ਅੱਛਾ ਅੱਛਾ। ਆਦੀ ਵੰਡ ਪਾ ਦਿੱਤੀ ਜਦੋਂ ਇੰਡੀਆ ਤੋਂ ਆਏ ਸੀ। ਮੇਰੇ ਭਰਾਵਾਂ ਦੇ ਵਿੱਚ ਹਾਂ ਵੀ ਘਰ ਨਹੀਂ ਹੈਗਾ ਬੈਠਣ ਨੂੰ, ਘਰ ਇੱਕ ਨੂੰ ਦੇ ਦਿੱਤਾ, ਇੱਕ ਉਹਨੂੰ ਦਿੱਤਾ, ਇਸ ਤਰ੍ਹਾਂ ਕਰਕੇ ਸਾਦੀ ਵੇਲੇ ਉਹਨਾਂ ਕੋਲ ਹੈਗੀ।
ਸਹੀ ਰਵਾਨੂਰ ਕੋਲ। ਤੇ ਇਹ ਮਤਲਬ ਕਿ ਜਿਵੇਂ ਪਿੰਡ ਦਾ ਆਪਣਾ ਨਾਮ ਹੈਗਾ ਕੋਟ ਮਾਨ ਸਿੰਘ, ਉਹ ਮਾਨ ਸਿੰਘ ਸਿੱਖ ਦਾ ਨਾਂ ਹੈਗਾ। ਅੱਛਾ, ਤੇ ਇਹ ਮਤਲਬ ਪਹਿਲੇ 47 ਤੋਂ ਪਹਿਲੇ ਜਦੋਂ ਉਧਰੋਂ ਨਹੀਂ ਆਏ ਉਦੋਂ ਉੱਥੇ ਇੱਥੇ ਹੋ ਰਹਿੰਦੇ ਸੀ? ਉੱਥੋਂ ਇੱਥੇ ਰਹਿੰਦੇ ਸੀ, ਉਦੋਂ ਤਿਆਰ ਹੋ ਗਈ ਸੀ ਇਹ। ਅੱਛਾ, ਹਾਂਜੀ, ਹਾਲੇ ਬਣ ਨਹੀਂ ਰਹੀ ਸੀ। ਇੱਥੇ ਭੱਠੀ ਬਣੀ ਸੀ ਪਿੰਡ ਦੇ ਨਾਲ, ਇਸ ਹਵੇਲੀ ਦੇ ਪਿੱਛੇ। ਸਹੀ, ਮਤਲਬ ਕਿ ਹਵੇਲੀ ਬਣਾਉਣਾ ਸੀ, ਆਪਣੀ ਉਹਨੇ ਭੱਠੀ ਲਾਈ ਹੈ। ਇੱਥੇ ਰਹਿੰਦਾ ਸੀ ਸਦੀਕ ਤਰਖਾਨ, ਉਹਨਾਂ ਦਾ ਨਾਲ ਦਾ ਸਦੀਕ। ਅੱਛਾ, ਜਦੋਂ ਸਿੱਖ ਰਹਿੰਦੇ ਸੀ ਉਹ ਇੱਥੇ ਰਹਿ ਗਿਆ ਸੀ, ਬਾਕੀ ਭੱਠੀ। ਅੱਛਾ ਅੱਛਾ, ਮੈਂ ਇਹ ਹਵੇਲੀ ਬਣਾਉਣਾ ਸੀ ਪਹਿਲਾਂ ਉਹਨੇ ਪੱਠਾ ਲਾਇਆ ਇੱਥੇ। ਭੱਠਾ ਲਾਇਆ ਹਵੇਲੀ ਖਾਤਰ। ਹਵੇਲੀ ਆ। ਹਾਂਜੀ ਸਹੀ। ਤੇ ਆਪਣੀ ਜਿਹੜੀ ਮਤਲਬ ਕਿ ਪਿੰਡ ਦੀ ਹੈ ਖੂਹ ਤੇ ਸਾਰੇ ਪੂਰੇ, ਕਿੰਨੀ ਕੁ ਹੋਣੀ ਜ਼ਮੀਨ ਆਪਣੇ ਪਿੰਡ ਦੀ? ਆਪਣਾ ਪਿੰਡ ਦੀ ਜ਼ਮੀਨ ਤੋਂ ਕਾਫੀ ਇੱਥੇ। ਠੀਕ। ਹਾਂ, ਪਿੰਡ ਜਿੱਥੇ ਪਿੰਡ ਰਹਿੰਦਾ ਹੈ। ਹਾਂਜੀ, ਆ ਇੱਕ ਮਰਬਾ। ਸਹੀ। ਤੇ ਹੁਣ ਆਪਣੀ ਮਤਲਬ ਕਿ ਪਿੰਡ ਦੀ ਸਾਰੇ ਰਾਓ ਫੈਮਿਲੀ ਸੀ ਕਿ ਹੋਰ ਵੀ ਲੋਕ? 3 ਘਰ ਹੈਗੇ ਸਾਡੇ, ਇਸ ਤੋਂ ਇਲਾਵਾ ਇੱਕ ਸਿੱਖਾਂ ਦਾ, ਇੱਕ ਬੁੱਟਿਆਂ ਦਾ, ਇੱਕ ਪੋਲੀਆਂ ਦਾ, ਬਾਕੀ ਸਾਰੇ ਰੋ ਬਰਾਦਰੀ। ਮਤਲਬ ਸਾਰੀ ਰਾਓ ਬਰਾਦਰੀ ਇਕੱਠੀ ਹੋਈ। ਰਾਜਪੂਤ। ਠੀਕ। ਆਪਣੇ ਪਿੰਡ ਨੂੰ ਨਾਲ ਕਿਹੜੇ ਪਿੰਡ ਲੱਗਦੇ ਨੇ? ਨਾਨਕਪੁਰ, ਹਾਂਜੀ, 48 SP, ਕਰਤਾਰਪੁਰ, ਸਹੀ, ਚਕਬੇਦੀ, 25 24, ਇਹ ਸਾਰੇ ਪੁਰਾਣੇ ਜ਼ਮਾਨੇ ਦੇ ਹੈਗੇ। ਸਹੀ। ਅੱਛਾ, ਤੁਸੀਂ ਮਤਲਬ ਕਦੀ ਆਪਣੇ ਵੱਡਿਆਂ ਤੋਂ ਸੁਣਿਆ ਹੋਵੇ ਜਾਂ ਕਦੀ ਕੋਈ ਗੱਲ ਪਿੰਡ 'ਚ ਸੁਣੀ ਹੋਏ ਕਿ ਜਿਹੜੇ ਇੱਥੋਂ ਗਏ, ਕਦੀ ਕੋਈ ਪਿੰਡ ਵੇਖਣ ਆਇਆ, ਕਦੀ ਸੁਣੀ ਹੋਈ ਤੁਸੀਂ? ਆਏ ਸੀ ਪਹਿਲਾਂ, ਮੇਰੇ ਕੋਲ ਆਏ ਸੀ ਬੰਦੇ। ਅੱਛਾ। ਆਏ ਸੀ, ਕੋਈ ਤਕਰੀਬਨ 8 ਸਾਲ ਪਹਿਲਾਂ, ਸਭ ਟੀਮ ਇੰਡੀਆ ਤੋਂ ਆਏ थे ਮੁੰਡੇ। ਅੱਛਾ, ਉਹ ਵੇਖ ਕੇ ਗਏ ਇੱਥੇ, ਤਸਵੀਰ ਮੂਵੀ ਬਣਾ ਕੇ ਗਏ। ਸਹੀ। ਹਵੇਲੀ ਵੇਖੀ? ਹਾਂ, ਹਵੇਲੀ। ਚਲੋ, ਬੜੀ ਸੋਹਣੀ ਗੱਲ ਹੈ। ਅੰਦਰੋਂ ਵੀ ਹਵੇਲੀ ਵੇਖੀ, ਮਾਸ਼ਾਅੱਲਾ, ਬੜੀ ਤੁਸੀਂ ਸਾਂਭ ਕੇ ਰੱਖੀ ਹੋਈ ਹੈ। ਨਹੀਂ, ਮਿਹਰਬਾਨੀ। ਇਨਸ਼ਾਅੱਲਾ ਤਾਲਾ ਅੱਲਾ ਖੈਰ ਕਰੇਗਾ। ਤੇ ਹੁਣ ਚੱਲੇ ਆ ਜੀ, ਹੁਣ ਅਸੀਂ ਤੁਹਾਨੂੰ ਵਿਖਾਉਂਦੇ ਆ ਇਸ ਪਿੰਡ ਦਾ ਸਕੂਲ, ਜਿਹੜਾ ਕਿ ਵੰਡ ਤੋਂ ਪਹਿਲਾਂ ਵੀ ਹੁੰਦਾ ਸੀ, ਪਰ ਉਸ ਟਾਈਮ ਤੇ ਉਹ ਮੁੰਡਿਆਂ ਦਾ ਸਕੂਲ ਸੀ, 5 ਜਮਾਤਾਂ ਦਾ। ਇਹ ਹੈ ਜੀ ਇਸ ਪਿੰਡ ਦਾ ਗਵਰਨਮੈਂਟ ਪ੍ਰਾਇਮਰੀ ਸਕੂਲ ਕੋਟ ਮਾਨ ਸਿੰਘ। ਤੇ ਇਹ ਪਿੰਡ ਵੀ ਪਹਿਲੇ ਕਾਫੀ ਨੀਵਾਂ ਹੁੰਦਾ ਸੀ, ਹੁਣ ਬੜਾ ਉੱਚਾ ਹੋ ਗਿਆ। ਤੇ ਤੁਹਾਨੂੰ ਅਸੀਂ ਸਕੂਲ ਦੀ ਇੱਕ ਸਾਈਡ ਤੋਂ ਵਿਖਾਉਂਦੇ ਆ। ਇਹ ਦੇਖੋ, ਇਸ ਤਰ੍ਹਾਂ ਲੱਗ ਰਿਹਾ ਜਿਵੇਂ ਅਸੀਂ ਇੱਕ ਉੱਚੀ ਜਗ੍ਹਾ ਤੇ ਖੜੇ ਆ ਤੇ ਸਕੂਲ ਕਾਫੀ ਜ਼ਿਆਦਾ ਥੱਲੇ ਨੀਵਾਂ ਹੋ ਚੁੱਕਿਆ। ਪਹਿਲੇ ਸਾਰਾ ਪਿੰਡ ਹੀ ਨੀਵਾਂ ਸੀ, ਲੇਕਿਨ ਜਿਵੇਂ ਜਿਵੇਂ ਫਿਰ ਟਾਈਮ ਗੁਜ਼ਰਦਾ ਗਿਆ, ਭਰਤੀ ਪਾ ਕੇ ਲੋਕਾਂ ਨੂੰ ਉੱਚਾ ਕੀਤਾ। ਜਿਵੇਂ ਕਿ ਤੁਹਾਨੂੰ ਅੱਜ ਅਸੀਂ ਵਿਖਾਇਆ, ਲਹਿੰਦੇ ਪੰਜਾਬ ਦੇ ਜ਼ਿਲ੍ਹਾ ਉਹ ਤਹਿਸੀਲ ਪਾਕਪਤਨ ਦਾ ਪਿੰਡ ਕੋਟ ਮਾਨ ਸਿੰਘ। ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ। ਰੱਬ ਰਾਖਾ।